ਇਹਦੇ ਵਿੱਚ ਹੁਣ ਦੇਖੋ ਅਟਾਰਨੀ ਕਹਿੰਦੇ ਜੀ ਬੰਦਾ ਸੋਚਦਾ ਆ ਅੱਛਾ ਯਾਰ ਮੈਂ ਤਾਂ ਮੇਰੇ ਸਿਰ ਤੇ ਤਲਵਾਰ ਲਟਕਦੀ ਰਹਿਣੀ ਆ ਇਹ ਹੈ ਵੀ ਨਾਨ ਇਮੀਗ੍ਰੈਂਟ ਜਿਹੜਾ ਉਹ ਵੀਜ਼ਾ ਮੈਂ ਇੰਨੇ ਡਾਲਰ ਵੀ ਲਾਵਾਂ ਪਤਾ ਨਹੀਂ ਬਾਅਦ ਦੇ ਵਿੱਚ ਪੱਕੇ ਹੋਣ ਦਾ ਕੋਈ ਸਬੱਬ ਬਣਦਾ ਹੈ ਜਾਂ ਨਹੀਂ ਬਣਦਾ ਆ ਉਹਦੇ ਲਈ ਕੀ ਪਾਥਵੇ ਕੀ ਆ ਕੀ ਗ੍ਰੀਨ ਕਾਰਡ ਵੱਲ ਕਿੱਦਾਂ ਹਾਂਜੀ ਗ੍ਰੀਨ ਕਾਰਡ ਵੀ ਇੱਥੇ ਚਲੋ ਅਜੇ ਤਾਂ ਨਾਨ ਇਮੀਗ੍ਰੈਂਟ ਦੇ ਤੌਰ ਦੇ ਉੱਤੇ ਬੰਦਾ E2 ਆ ਪੱਕਾ ਕਿੱਦਾਂ ਬੰਦਾ ਇਹਦੇ ਵਿੱਚ ਇਸ ਦੇ ਥਰੂ ਹੋ ਸਕਦਾ ਹੈ ਸੋ ਦੇਖੋ ਗ੍ਰੀਨ ਕਾਰਡ ਦਾ ਜਿਹੜਾ ਰਾਹ ਕਈ ਸਾਰੇ ਰਾਹ ਗ੍ਰੀਨ ਕਾਰਡ ਦੇ ਚੱਲ ਜਾਂਦੇ ਆ ਪਰ ਜੇ ਆਪਾਂ ਇਨਵੈਸਟਮੈਂਟ ਦੀ ਹੀ ਗੱਲ ਕਰੀਏ ਸਿਰਫ ਹਾਂਜੀ ਇਨਵੈਸਟਮੈਂਟ ਦੇ ਬੇਸ ਤੇ ਜਿਹੜਾ EB5 ਪ੍ਰੋਗਰਾਮ ਆ ਕਈ ਵਾਰੀ ਆਪਾਂ ਉਹਦੀ ਚਰਚਾ ਕੀਤੀ ਆ ਕਿ EB5 ਪ੍ਰੋਗਰਾਮ ਦੇ ਰਾਹੀਂ ਪੱਕੇ ਹੋ ਸਕਦੇ ਆ ਤੇ ਉਹਦੇ ਵਿੱਚ ਮਿਨੀਮਮ ਤੁਹਾਡਾ $8 ਲੱਖ ਡਿਪੈਂਡਿੰਗ ਕਿਹੜੇ ਏਰੀਆ 'ਚ ਤੁਸੀਂ ਇਨਵੈਸਟ ਕਰਦੇ ਆ ਜਾਂ 1,50,000 ਜੇ ਤੁਸੀਂ ਬਿਲਕੁਲ ਹੀ ਫੁੱਲੀ ਅਰਬਨ ਏਰੀਆ 'ਚ ਇਨਵੈਸਟ ਕਰਦੇ ਆ ਤੇ 8 ਲੱਖ ਤੋਂ 1,50,000 ਇਹਦੇ ਵਿੱਚ ਜੇ ਤੁਹਾਡੀ ਇਨਵੈਸਟਮੈਂਟ ਜਦੋਂ ਹੁੰਦੀ ਆ ਤੇ ਫਿਰ ਉਹ ਤੁਹਾਡਾ ਜਿਹੜਾ EB5 ਜਿਹੜਾ ਗ੍ਰੀਨ ਕਾਰਡ ਵਾਲਾ ਰਾਹ ਜਿਹੜਾ ਖੁੱਲ ਜਾਂਦਾ 3-4 ਸਾਲ 'ਚ ਗ੍ਰੀਨ ਕਾਰਡ ਉਹਦੇ ਥਰੂ ਆ ਜਾਂਦਾ ਕਈ E2 ਵਾਲੇ ਇਦਾਂ ਦੇ ਵੀ ਹੁੰਦੇ ਆ ਕਿ ਉਹ ਸਿੱਧਾ ਹੀ ਆਪਣਾ ਜਿਹੜਾ $1,50,000 ਨਾਲ ਹੀ ਜਿਹੜੀ ਸ਼ੁਰੂਆਤ ਕਰਦੇ ਆ E2 ਤੇ ਆਉਂਦੇ ਆ ਰਾਈਟ ਵੇ ਫਿਰ ਗ੍ਰੀਨ ਕਾਰਡ ਜਿਹੜਾ ਕਰ ਦਿੰਦੇ ਆ ਤੇ ਸਾਰੀ ਚੀਜ਼ ਡਿਪੈਂਡ ਉੱਤੇ ਕਰਦੀ ਆ ਕਿ ਹੁਣ ਤੁਹਾਨੂੰ ਕਿੰਨਾ ਟਾਈਮ ਲੱਗਣਾ $1,000,000 ਬਣਾਉਣ ਦੇ ਲਈ ਤੁਹਾਡੇ ਕੋਲ ਆਲਰੇਡੀ ਹੈਗੇ ਆ ਤੁਸੀਂ ਲੋਨ ਲੈ ਕੇ ਗਿਫਟ ਲੈ ਕੇ ਜੋ ਵੀ ਤੁਹਾਡਾ ਹੈਗਾ ਸਿਸਟਮ ਤੁਸੀਂ ਲੀਗਲ ਪੈਸਾ ਜਿਹੜਾ ਇਨਵੈਸਟ ਕਰ ਸਕਦੇ ਆ ਤਾਂ ਤੁਸੀਂ ਰਾਈਟ ਵੇ ਕਰੋ ਨਹੀਂ ਤਾਂ ਫਿਰ ਜਦੋਂ ਤੁਸੀਂ E2 ਤੇ ਬਿਜ਼ਨਸ ਕਰਦੇ ਆ ਤੇ ਹੌਲੀ ਹੌਲੀ ਤੁਹਾਡਾ ਜੇ ਬਿਜ਼ਨਸ ਚੱਲ ਪਵੇ ਤੁਹਾਨੂੰ ਜੇ ਤੁਹਾਡਾ ਬਾਅਦ ਚ ਪਲਾਨ ਬਣ ਜਾਵੇ ਕਿ ਉਰੇ ਰਹਿਣਾ ਤੇ ਫਿਰ ਤੁਸੀਂ ਉਹਦੇ ਬੇਸ ਤੇ ਜਿਹੜਾ ਆਪਣਾ EB5 ਵੀਜ਼ਾ ਜਿਹੜਾ ਕਰ ਸਕਦੇ ਆ ਤੁਹਾਨੂੰ ਇੱਕ ਨਵੀਂ ਕੰਪਨੀ ਖੋਲ ਕੇ ਉਹ ਚ ਪੈਸੇ ਪਾ ਕੇ ਦੁਬਾਰਾ ਹੀ ਜਿਹੜੀਆਂ ਜੌਬ ਵਗੈਰਾ ਕ੍ਰੀਏਟ ਕਰਨੀਆਂ ਪੈਂਦੀਆਂ EB5 ਦੀ ਸਿੱਧੀ ਰਿਕੁਆਇਰਮੈਂਟ ਹੈ ਜਿੱਦਾਂ ਹੁਣ E2 ਚ ਉਹਨਾਂ ਨੇ ਦੱਸਿਆ ਨਹੀਂ ਕਿ ਮਿਨੀਮਮ ਪੈਸੇ ਕਿੰਨੇ ਲਾਣੇ ਆ ਇਹਦੇ ਵਿੱਚ EB5 ਚ ਉਹਨਾਂ ਨੇ ਦੱਸਿਆ 8 ਲੱਖ ਜਾਂ 1,50,000 E2 ਚ ਉਹਨਾਂ ਨੇ ਨਹੀਂ ਦੱਸਿਆ ਕਿ ਕਿੰਨੀਆਂ ਜੌਬਸ ਤੁਸੀਂ ਕ੍ਰੀਏਟ ਕਰਨੀਆਂ ਤੀਰ ਤੁੱਕੇ ਨਾਲ ਤੁਸੀਂ ਜਿਹੜਾ 3 ਤੋਂ 5 ਜੌਬਸ ਜੇ ਕਰਦੇ ਹੋ ਤੇ ਉਹ ਜਿਹੜਾ ਚੱਲ ਜਾਂਦਾ EB5 ਚ ਉਹਨਾਂ ਨੇ ਪੱਕਾ ਹੀ ਦੱਸਿਆ ਕਿ ਤੁਸੀਂ 10 ਜੌਬਸ ਜਿਹੜੀਆਂ ਉਹ ਕ੍ਰੀਏਟ ਕਰਨੀਆਂ ਸੋ EB5 ਜਿਹੜਾ ਗ੍ਰੀਨ ਕਾਰਡ ਉਹਦਾ ਥੋੜਾ ਜਿਹਾ ਕ੍ਰਾਈਟੇਰੀਆ ਸਟ੍ਰਿਕਟ ਹੈਗਾ ਤੇ E2 ਦਾ ਸਿਰਫ ਉਹਨਾਂ ਦਾ ਕ੍ਰਾਈਟੇਰੀਆ ਮੇਨਲੀ ਜਿਹੜੇ ਤੁਹਾਨੂੰ ਚੀਜ਼ਾਂ ਦੱਸੀਆਂ ਤੇ ਉਹਨਾਂ ਨੇ ਵੇਖਣਾ ਕਿ ਜਿਹੜਾ ਬਿਜ਼ਨਸ ਆ ਉਹ ਇਨਫ ਇਨਕਮ ਜਿਹੜੀ ਤੁਹਾਡੀ ਪ੍ਰੋਡਿਊਸ ਕਰ ਰਿਹਾ ਕਿ ਤੁਸੀਂ ਆਪਣੇ ਆਪ ਨੂੰ ਸਪੋਰਟ ਇੱਥੇ ਕਰ ਸਕੋ ਤੇ ਮਤਲਬ ਕਿ ਬਿਜ਼ਨਸ ਦਾ ਤੁਹਾਡਾ ਇਦਾਂ ਦਾ E2 ਦਾ ਲੈਵਲ ਨਹੀਂ ਹੋਣਾ ਚਾਹੀਦਾ ਕਿ ਬਿਲਕੁਲ ਹੀ ਉਹ ਤੁਸੀਂ ਮਿਨੀਮਮ ਵੇਜ ਤੇ ਜਿਹੜਾ ਰਹਿ ਰਹੇ ਆ ਤੇ ਤੁਸੀਂ ਬਿਜ਼ਨਸ ਓਨਰ ਸ਼ਾਹੂਕਾਰ ਬੰਦੇ ਤੁਸੀਂ ਜਿਹੜਾ ਬੰਨਾ ਪੈਸੇ ਲਾਣੇ ਤੇ ਜੌਬਸ ਕ੍ਰੀਏਟ ਕਰਨੀ ਬਿਲਕੁਲ ਸੋ ਬਿਲਕੁਲ ਪਰ ਇਹ ਆ ਵੀ ਜਿੱਦਾਂ ਹੁਣ E2 ਦੇ ਵਿੱਚ ਜਦੋਂ ਤੁਹਾਡਾ ਹੁਣ ਮੌਜੂਦਾ ਕਲਾਇੰਟ ਆ ਉਹਨੇ 2 ਲੱਖ ਲਾਇਆ ਇਵੈਂਚੁਅਲੀ ਕਰਦਾ ਕਰਦਾ ਜੇ ਇਹਦਾ ਬਿਜ਼ਨਸ ਦੇ ਵਿੱਚ 8 ਲੱਖ ਜਾਂ 10 ਲੱਖ ਹੋ ਜਾਂਦਾ ਫਿਰ ਉਦੋਂ EB5 ਦੇ ਵਿੱਚ ਕਨਵਰਟ ਕਰ ਸਕਦਾ ਇਸ ਨੂੰ ਹਾਂਜੀ ਥੋੜੀ ਜੀ ਉਹਦੇ ਵਿੱਚ ਲਿਖਤ ਪੜੀ ਜੀ ਹੁੰਦੀ ਆ ਕਿ ਉਹ ਜਿਹੜਾ ਮਤਲਬ ਤੁਹਾਡਾ ਜਿਹੜਾ ਸਾਰਾ ਪੈਸਾ ਉਹ ਟੈਕਸ ਪੇਡ ਪੈਸਾ ਜਿਹੜਾ ਹੋਣਾ ਚਾਹੀਦਾ ਤੁਸੀਂ ਜਦੋਂ ਉਹਨੂੰ ਰੀਇਨਵੈਸਟ ਵੀ ਕਰ ਸਕਦੇ ਆ ਠੀਕ ਹੈ ਸੈਲਰੀ ਸੁਲਰੀ ਦੇ ਰੂਪ 'ਚ ਜਾਂ ਕਿੱਦਾਂ ਹੂੰ ਤੇ ਜਦੋਂ ਉਹ ਆਬਵੀਅਸਲੀ ਬੰਦਾ ਉਹਨੇ ਪੈਸੇ ਉਹ ਕੋ ਆ ਜਾਂਦੇ ਆ ਫਿਰ ਉਸ ਤੋਂ ਬਾਅਦ ਸੋ ਮਤਲਬ ਆਪਾਂ देयर इज अ वे ऑब्वियसली ਸੋ ਮਤਲਬ ਇੱਕ ਰਾਹ ਹੈਗਾ ਆ ਹਾਂਜੀ ਹਾਂਜੀ ਮਤਲਬ ਠੀਕ ਹੈ ਇਹ ਰਾਹ ਨਹੀਂ ਹੈਗਾ ਕਿ ਤੁਸੀਂ ਕਹੋ ਮੈਂ 2 ਲੱਖ ਦਾ ਬਿਜ਼ਨਸ ਖੜਾ ਕੀਤਾ ਸੀਗਾ ਪਰ ਹੁਣ ਇਹਦੀ ਵੈਲਿਊ 1 ਮਿਲੀਅਨ ਹੋ ਗਈ ਆ ਉਹ ਵੈਲਿਊ ਦੀ ਗੱਲ ਨਹੀਂ ਹੈਗੀ ਕਿ ਕਿੱਦਾਂ ਇਨਵੈਸਟਮੈਂਟ ਹਾਂ ਦੀ ਉਹਨੂੰ ਆਫ ਗੱਲ ਆ ਕੋਰਸ ਜੇ ਤੁਹਾਡੀ ਵੈਲਿਊ ਆ ਤੁਸੀਂ ਉਹਨੂੰ ਵੇਚ ਦੋ ਤਾਂ ਤੁਹਾਡੇ ਕੋਲ $1,000,000 50,000 ਆ ਜਾਂਦੇ ਆ ਉਹਨਾਂ ਤੁਸੀਂ ਇੱਕ ਨਵਾਂ ਬਿਜ਼ਨਸ ਖੜਾ ਕਰਦੇ ਆ ਤਾਂ ਨਵੇਂ ਬਿਜ਼ਨਸ ਵਾਲੇ ਦੇ ਬੇਸ ਤੇ ਤੁਹਾਨੂੰ ਜਿਹੜਾ ਗ੍ਰੀਨ ਕਾਰਡ ਤੁਸੀਂ ਅਪਲਾਈ ਕਰ ਸਕਦੇ ਆ ਠੀਕ ਆ ਹਾਂ ਜਦੋਂ ਬੰਦੇ ਨੇ ਇੱਕ ਕੀਤਾ ਫਿਰ ਅੱਗੇ ਬੰਦਾ ਅੱਗੇ ਤੋਂ ਇੱਕ ਕੋਸ਼ਿਸ਼ ਹੁੰਦੀ ਆ ਵੀ ਉਸ ਨੂੰ ਵਧਾਉਂਦਾ ਆ ਹੋਰ ਨਵੇਂ ਬਿਜ਼ਨਸ ਖਰੀਦਦਾ ਆ ਸੋ ਉਹਦੇ ਨਾਲ ਫਿਰ ਓਪਰਚੁਨਿਟੀਜ਼ ਜਿਹੜੀਆਂ ਉਹ ਕ੍ਰੀਏਟ ਜਿਹੜੀਆਂ ਉਹ ਹੁੰਦੀਆਂ ਰਹਿੰਦੀਆਂ ਆ ਸੋ ਹੁਣ EMPLOYEES ਦੀ ਗੱਲ ਆਉਂਦੀ ਆ ਜਿਹੜਾ ਹੁਣ E2 ਵੀਜ਼ਾ ਜਿਹੜਾ ਆ ਰਿਹਾ ਆ ਕਿਸੇ ਹੋਰ ਮੁਲਕ ਤੋਂ ਕੀ ਆਪਣੇ ਨਾਲ EMPLOYEES ਵੀ ਲੈ ਕੇ ਆ ਸਕਦਾ ਹੈ ਸੋ ਸੇਮ ਕੰਟਰੀ ਦੇ ਆਬਵੀਅਸਲੀ ਉਹ ਵੀ ਸਿਟੀਜ਼ਨ ਜਿਹੜੇ ਹੋਣੇ ਚਾਹੀਦੇ ਆ ਪਹਿਲਾਂ ਜਿੱਦਾਂ ਹੁਣ ਜੇ E2 ਕੰਪਨੀ ਕੈਨੇਡੀਅਨ ਬੰਦੇ ਦੀ ਹੈ ਤਾਂ ਕੈਨੇਡੀਅਨ ਹੀ ਜਿਹੜਾ ਸਿਟੀਜ਼ਨ ਦੂਸਰਾ ਹੋਣਾ ਚਾਹੀਦਾ EMPLOYEE ਤੇ EMPLOYEE ਦੇ ਵਿੱਚ ਵੀ ਕੁਆਲੀਫਿਕੇਸ਼ਨਸ ਜਿਹੜੀਆਂ ਉਹ ਮੈਟਰ ਕਰਦੀਆਂ ਤੇ ਇਦਾਂ ਨਹੀਂ ਹੈ ਕਿ ਤੁਸੀਂ ਕਿਸੇ ਵੀ ਮਿਨੀਮਮ ਵੇਜ ਵਾਲੇ ਵਰਕਰ ਨੂੰ ਲੈ ਕੇ ਆ ਸਕਦੇ ਆ ਤੇ ਉਹਦੇ ਵਿੱਚ ਜ਼ਿਆਦਾਤਰ ਜਿਹੜੇ ਡਿਗਰੀ ਲੈਵਲ ਵਾਲੇ ਬੰਦੇ ਸੁਪਰਵਾਈਜ਼ਰੀ ਜਿਹੜੇ ਹੁੰਦੇ ਆ ਮੈਨੇਜੀਰੀਅਲ ਉਹ ਵਾਲੇ ਬੰਦੇ ਜਿਹੜੇ ਆ ਉਹ ਇਹਦੇ ਵਿੱਚ ਆਉਂਦੇ ਆ ਤੇ ਅਗੇਨ ਜਿੱਦਾਂ ਕਿ ਦੱਸਿਆ ਕਿ ਇਹਦੇ ਵਿੱਚ ਜਿਹੜਾ ਫੋਰਨ ਦੇ ਵਿੱਚ ਇੱਕ ਕੰਪਨੀ ਚੱਲਦੀ ਹੋਣੀ ਚਾਹੀਦੀ ਹੈ ਤੁਹਾਡੀ ਤੇ ਇੱਕ ਤੁਹਾਡੀ ਇੱਥੇ ਚੱਲਦੀ ਹੋਣੀ ਚਾਹੀਦੀ ਹੈ US ਦੇ ਵਿੱਚ E2 ਜਿਹੜਾ ਓਨਰ ਉਹਦਾ ਹੋਣਾ ਚਾਹੀਦਾ ਤੇ ਫਿਰ ਜਿਹੜਾ ਤੁਸੀਂ EMPLOYEEਆਂ ਨੂੰ ਲਿਆਉਣ ਦਾ ਵੀ ਰਸਤਾ ਜਿਹੜਾ ਖੁੱਲ ਜਾਂਦਾ ਇਹਦੇ ਵਿੱਚ ਆਪਾਂ ਜਿਹੜੇ ਟੈਕ ਵਾਲੇ ਹੋ ਗਏ ਜਾਂ ਫਰਾਂਸ ਇਟਲੀ ਤੋਂ ਜਿਹੜੇ ਉੱਥੇ ਦੇ ਨੈਸ਼ਨਲ ਆ ਉਹ ਜਦੋਂ ਆਪਣੀ ਕੰਪਨੀ ਵਗੈਰਾ ਖੋਲਦੇ ਆ ਜ਼ਿਆਦਾਤਰ ਜੂਲਰੀ
ਡਿਜ਼ਾਇਨ, ਫੈਸ਼ਨ ਵਾਲੇ ਬਿਜ਼ਨਸ ਵਾਲੇ ਹੁੰਦੇ ਆ, ਉਹ ਕਾਫ਼ੀ ਬੰਦੇ ਵਗੈਰਾ ਜਿਹੜੇ ਇਸ ਫੀਲਡ 'ਚ ਲੈ ਕੇ ਜਿਹੜੇ ਆਉਂਦੇ ਆ, ਸਪੈਸ਼ਲੀ ਇਟਾਲੀਅਨਸ ਬਹੁਤ ਇਹਦੇ ਵਿੱਚ ਜਿਹੜੇ ਆਪਣੇ ਕੰਮ ਧੰਦੇ ਏਦਾਂ ਖੋਲ੍ਹਦੇ ਸੀਗੇ ਈਸਟ ਕੋਸਟ ਵੱਲ, ਨਿਊਯਾਰਕ ਵੱਲ। ਤੇ ਪੰਜਾਬੀਆਂ ਦੇ ਵਿੱਚ ਜਿਹੜੇ ਕੇਸ ਆ, ਉਹ ਆਪਾਂ ਏਦਾਂ ਦਾ ਨਹੀਂ ਕੋਈ ਦੇਖਿਆ ਅਜੇ ਤੱਕ ਕਿ ਬੰਦਾ ਕਵੇ ਕਿ ਮੈਂ ਦੋਨੋਂ ਕੰਟਰੀਆਂ 'ਚ ਕੰਪਨੀਆਂ ਚਲਾਉਣੀਆਂ ਤੇ EMPLOYE ਜਿਹੜੇ ਆ ਐਗਜ਼ੈਕਟਿਵ, ਮੈਨੇਜੀਰੀਅਲ ਜਾਂ ਡਿਗਰੀ ਵਾਲੇ ਇੱਧਰ-ਉੱਧਰ ਕਰਨੇ। ਜ਼ਿਆਦਾਤਰ ਜਿਹੜੇ ਆਪਣੇ ਪੰਜਾਬੀਆਂ ਦੇ ਕੇਸ ਆ, ਉਹ ਸਿੱਧੇ ਇਹੀ ਆ ਕਿ ਮੈਂ ਉੱਥੋਂ ਦੀ ਸਾਰਾ ਨਿਬੇੜ ਕੇ ਇੱਥੇ ਆਉਣਾ ਤੇ ਇੱਥੇ ਆ ਕੇ ਹੁਣ ਜਿਹੜਾ ਕਾਰੋਬਾਰ ਸ਼ੁਰੂ ਕਰਨਾ। ਉੱਤੇ ਜਿਹੜਾ ਜ਼ਿਆਦਾ ਆਪਣਾ ਕਮਿਊਨਿਟੀ ਦਾ ਜਿਹੜਾ ਬ੍ਰਿਕ ਐਂਡ ਮੋਰਟਰ ਬਿਜ਼ਨਸ ਕਹਿ ਲਓ ਤੁਸੀਂ, ਜਿਹੜੇ ਜ਼ਿਆਦਾ। ਠੀਕ ਹੈ ਜੀ, ਠੀਕ ਹੈ। ਤੇ ਟਰਨਿੰਗ ਟਰਕਿਆਣਾ ਜੀ, ਇਸੇ ਦੇ ਵਿੱਚ ਆਪਾਂ ਜੇ ਅੱਗੇ ਵਧੀਏ ਤਾਂ ਓਬਵੀਅਸਲੀ ਐਕਸਪਰਟੀਜ਼ ਉਹ ਸਾਰਾ ਕੁਛ ਚਲੋ ਬੰਦੇ ਦਾ ਇਦਾਂ ਨਹੀਂ ਹੁੰਦਾ, ਪਰ ਜਿੱਦਾਂ ਤੁਸੀਂ ਕਲੀਅਰਲੀ ਸ਼ੁਰੂਆਤ 'ਚ ਦੱਸਿਆ ਵੀ ਜਿਹੜਾ ਮੇਨ ਬੰਦਾ ਜੀ ਉਹਦੇ ਪਰਿਵਾਰਕ ਮੈਂਬਰਾਂ ਨੇ ਆਉਣਾ ਆ, ਉਹ ਆ ਸਕਦੇ ਆ, ਉਹਨਾਂ ਨੂੰ ਸਿਟੀਜ਼ਨ ਵੀ ਹੋਣ ਦੀ ਜਿਹੜੀ ਉਹ ਲੋੜ ਨਹੀਂ ਆ ਉਸ ਕੰਟਰੀ ਦੀ। ਜੀ।